जी डॉक्टर साहब साढ़े को पहला फेसबुक मैसेज आया है दुआबा सिख एसोसीएशन न्यूयॉर्क तो भाई हरमेल सिंह दोसांझ जी ਦਾ ਇਹ ਲਿਖਦੇ ਹਨ ਡੇਰਾ ਮੁਖੀ ਨੂੰ ਮਾਫੀ ਦੇਣ ਤੋਂ ਪਹਿਲਾਂ ਡੇਰਾ ਮੁਖੀ ਨੂੰ ਸਿੱਖ ਕੌਮ ਤੋਂ ਮਾਫੀ ਮੰਗਣੀ ਚਾਹੀਦੀ ਸੀ ਪਰ ਨਿਊਯਾਰਕ ਦੇ ਪ੍ਰਧਾਨ ਹਰਮੇਲ ਸਿੰਘ ਦੋਸਾਂਝ ਨੇ ਮੈਂਬਰਾਂ ਨਾਲ ਇੱਕ ਫੌਰੀ ਬੈਠਕ ਤੋਂ ਬਾਅਦ ਕਿਹਾ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਪ੍ਰੈਲ 2007 ਦੇ ਵਿੱਚ ਰਚਿਆ ਗਿਆ ਸਵਾਂਗ ਜਿੱਥੇ ਪੂਰੀ ਸਿੱਖ ਕੌਮ ਦੀ ਅਣਖ ਨੂੰ ਵੰਗਾਰਨ ਵਾਲਾ ਸੀ ਉੱਥੇ ਇਸ ਦੇ ਵਿਰੋਧ ਨਾਲ ਉੱਠੇ ਸਿੱਖ ਜਜ਼ਬਿਆਂ ਦੇ ਵਜੋਂ ਤਿੰਨ ਸਿੰਘ ਭਾਈ ਕਮਲਜੀਤ ਸਿੰਘ ਭਾਈ ਹਰਮਿੰਦਰ ਸਿੰਘ ਡੱਬਵਾਲੀ ਅਤੇ ਭਾਈ ਬਲਕਾਰ ਸਿੰਘ ਸ਼ਹੀਦ ਹੋਏ ਅਤੇ ਸੈਂਕੜੇ ਸਿੰਘ ਫੱਟੜ ਹੋਏ ਦਰਜਨਾਂ ਹੀ ਸਿੰਘ ਜੇਲ੍ਹਾਂ ਵਿੱਚ ਨੇ ਤੇ ਦਰਜਨਾਂ ਹੀ ਝੂਠੇ ਕੇਸਾਂ ਦਾ ਸਾਹਮਣਾ ਕਰ ਰਹੇ ਹਨ ਹੁਣ ਵਕਤ ਹੈ ਸਿੱਖਾਂ ਨੂੰ ਸਿਆਸੀ ਸਟੰਟ ਦਾ ਖੁੱਲ੍ਹ ਕੇ ਵਿਰੋਧ ਕਰਨਾ ਚਾਹੀਦਾ ਹੈ ਤੇ ਜੇਲ੍ਹਾਂ ਵਿੱਚ ਝੂਠੇ ਕੇਸ ਭੁਗਤ ਰਹੇ ਪੰਜਾਬੀਆਂ ਨੂੰ ਬਾਹਰ ਲਿਆਉਣ ਦੀ ਮੰਗ ਜ਼ੋਰ ਨਾਲ ਉਠਾਣੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਤੁਰੰਤ ਉਹਨਾਂ ਸਿੱਖਾਂ ਦੇ ਕੇਸ ਬੰਦ ਕਰੇ ਜਿਨ੍ਹਾਂ ਨੇ ਸਿਰਸਾ ਡੇਰਾ ਦੇ ਵਿਰੋਧ ਕਰਕੇ ਬੰਦ ਕੀਤਾ ਗਿਆ ਪਰ 24 ਸਤੰਬਰ 2015 ਨੂੰ 5 ਸਿੰਘ ਸਾਹਿਬਾਨ ਵੱਲੋਂ ਜੋ ਡੇਰਾ ਮੁਖੀ ਨੂੰ ਮਾਫੀਨਾਮਾ ਵਾਲਾ ਹੁਕਮਨਾਮਾ ਆਇਆ ਇਸ ਹੁਕਮਨਾਮੇ ਨੇ ਸਾਰੀ ਸਿੱਖ ਕੌਮ ਨੂੰ ਹੈਰਾਨ ਕਰ ਦਿੱਤਾ ਸਾਰੇ ਪਾਸੇ ਇਸ ਹੁਕਮਨਾਮੇ ਦਾ ਵਿਰੋਧ ਹੋ ਰਿਹਾ ਹੈ ਕਿ ਅਸੀਂ ਪਿਛਲੇ 8 ਸਾਲ ਗਲਤਫਹਿਮੀ ਵਿੱਚ ਹੀ ਇੰਨਾ ਵੱਡਾ ਨੁਕਸਾਨ ਕਰਵਾ ਲਿਆ ਜਿਨ੍ਹਾਂ ਦੇ ਪੁੱਤ ਸ਼ਹੀਦ ਹੋ ਗਏ ਇਹ ਜਥੇਦਾਰ ਉਹਨਾਂ ਪਰਿਵਾਰਾਂ ਨੂੰ ਕੀ ਜਵਾਬ ਦੇਣਗੇ ਦੁਆਬਾ ਸਿੱਖ ਐਸੋਸੀਏਸ਼ਨ ਨਿਊਯਾਰਕ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਪਰ ਅਸੀਂ 5 ਸਿੰਘ ਸਾਹਿਬਾਨ ਵੱਲੋਂ ਜਾਰੀ ਇਸ ਹੁਕਮਨਾਮੇ ਦਾ ਡਟ ਕੇ ਵਿਰੋਧ ਕਰਦੇ ਹਾਂ ਇਹ ਆਰਐਸਐਸ ਬੀਜੇਪੀ ਅਤੇ ਬਾਦਲ ਦਾ ਹੁਕਮਨਾਮਾ ਹੈ ਸਾਰੀ ਸਿੱਖ ਕੌਮ ਇਸ ਦਾ ਵਿਰੋਧ ਕਰਦੀ ਹੈ ਅਸੀਂ ਨਿਊਯਾਰਕ ਵਿੱਚ ਅਖੌਤੀ ਜਥੇਦਾਰ ਦਾ ਵਿਰੋਧ ਕਰਾਂਗੇ ਜਿਹੜੇ ਸਿੰਘ ਸ਼ਹੀਦ ਹੋਏ ਅਤੇ ਜੋ ਸਿੰਘ ਜੇਲ੍ਹਾਂ ਵਿੱਚ ਹਨ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਜੀ ਡਾਕਟਰ ਸਾਹਿਬ ਭਾਈ ਹਰਮੇਲ ਸਿੰਘ ਦੋਸਾਂਝ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਦੁਆਬਾ ਸਿੱਖ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਜਿਹੜੀ ਕਾਰਵਾਈ ਹੋਈ ਉਸ ਬਾਰੇ ਉਹਨਾਂ ਨੇ ਪ੍ਰੈਸ ਨੋਟ ਭੇਜਿਆ ਜੀ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਕੋਈ ਵੀ ਔਰ 24 ਸਤੰਬਰ ਦਾ ਜਿਹੜਾ ਖੌਤੀ ਮਾਫੀਨਾਮਾ ਹੈ ਜਿਹੜਾ ਉਹਨਾਂ ਨੇ ਦਿੱਤਾ ਹੈ ਬਿਨਾਂ ਮੰਗਿਆ ਘਰ ਬੈਠੇ ਹੈ ਔਰ ਬਿਨਾਂ ਕੋਈ ਰਿਗਰੈਟ ਤੋਂ ਜਾਂ ਬਿਨਾਂ ਕੋਈ ਪੇਸ਼ ਹੋਇਆ ਉਸ ਦੇ ਕੰਟੈਕਸਟ 'ਚ ਉਹਨਾਂ ਨੇ ਗੱਲ ਕੀਤੀ ਹੈ ਕਿ ਵੀ ਜਦੋਂ ਤੱਕ ਉਹ ਮਾਫੀ ਨਾ ਮੰਗਦਾ ਇਸ ਕਿਸਮ ਦੀ ਮਾਫੀ ਦੇਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਔਰ ਉਹਨਾਂ ਨੇ ਕਿਹਾ ਵੀ ਕਿਵੇਂ ਉਸ ਨੇ 10ਵੇਂ ਪਾਤਸ਼ਾਹ ਦਾ ਸਵਾਂਗ ਰਚ ਕੇ ਸਿੱਖ ਕੌਮ ਦੀ ਅਣਖ ਨੂੰ ਵੰਗਾਰਿਆ ਔਰ ਪੰਥ ਨੇ ਇਸ ਦੇ ਉੱਤੇ ਗੁਰਮਤਾ ਕੀਤਾ ਜਿਸ ਗੁਰਮਤੇ ਤੇ ਅਮਲ ਕਰਦਿਆਂ ਭਾਈ ਕਮਲਜੀਤ ਸਿੰਘ ਸੰਗਰੂਰ ਭਾਈ ਹਰਮਿੰਦਰ ਸਿੰਘ ਡੱਬਵਾਲੀ ਭਾਈ ਬਲਕਾਰ ਸਿੰਘ ਜਾਮਾ ਰਾਏ ਸ਼ਹੀਦ ਹੋਏ ਸੈਂਕੜਿਆਂ ਫੱਟੜ ਹੋਏ ਦਰਜਨਾਂ ਜੇਲ੍ਹਾਂ 'ਚ ਬੰਦ ਨੇ ਔਰ ਅੱਗੋਂ ਹੋਰ ਬਹੁਤ ਸਾਰੇ ਝੂਠੇ ਮੁਕੱਦਮਿਆਂ ਵਿੱਚ ਫਸੇ ਹੋਏ ਨੇ ਔਰ ਉਹਨਾਂ ਨੇ ਕਿਹਾ ਵੀ ਪਹਿਲਾਂ ਸਾਡਾ ਇਹ ਯਤਨ ਹੋਣਾ ਚਾਹੀਦਾ ਹੈ ਜਿਹੜੇ ਝੂਠੇ ਕੇਸਾਂ 'ਚ ਫਸੇ ਹੋਏ ਨੇ ਉਹਨਾਂ ਨੂੰ ਬਾਹਰ ਕਢਾਇਆ ਜਾਏ ਬਾਹਰ ਲਿਆਂਦਾ ਜਾਏ ਔਰ ਉਹਨਾਂ ਨੇ ਕਿਹਾ ਵੀ ਆਲਰੇਡੀ ਇਸ ਦਾ ਵਿਰੋਧ ਹੋ ਰਿਹਾ ਕੌਮ ਨੇ ਤਾਂ ਇਸ ਅਖੌਤੀ ਹੁਕਮਨਾਮੇ ਨੂੰ ਨਕਾਰ ਦਿੱਤਾ ਕਿ ਹੁਣ ਇਹ ਕੀ ਜਵਾਬ ਦੇਣਗੇ ਜਥੇਦਾਰ ਕਿ ਜਿਨ੍ਹਾਂ ਦੇ ਪੁੱਤ ਸ਼ਹੀਦ ਹੋਏ ਔਰ ਜਿਹੜੇ ਸਫ਼ਰ ਕਰ ਰਹੇ ਨੇ ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਜਥੇਦਾਰ ਨੂੰ ਨਹੀਂ ਔਰ ਅਕਾਲ ਤਖਤ ਦਾ ਸਿਧਾਂਤ ਜਿਹੜਾ ਹੈ ਉਹ ਇਟਰਨਲ ਅਕਾਲ ਤਖਤ ਇਹ ਤਖਤ ਜਿਹੜਾ ਹੈ ਥਰੋਨ ਆਫ ਦਾ ਇਮੋਰਟਲ ਕਾਲ ਮੌਤ ਨੂੰ ਕਹਿੰਦੇ ਨੇ ਦੁਨਿਆਵੀ ਤਖਤ ਮੌਤ ਦੀ ਗ੍ਰਿਫਤ 'ਚ ਹੁੰਦੇ ਨੇ ਇਹ ਅਕਾਲ ਦਾ ਤਖਤ ਹੈ 6ਵੇਂ ਪਾਤਸ਼ਾਹ ਨੇ ਇਸ ਨੂੰ ਪ੍ਰਗਟ ਕੀਤਾ ਉਹਨਾਂ ਨੇ ਕਿਹਾ ਵੀ ਆਰਐਸਐਸ ਬੀਜੇਪੀ ਬਾਦਲ ਇਹ ਤਿਕੜੀ ਜਿਹੜੀ ਹੈ ਇਹ ਸਾਰੀ ਇਸ ਦੇ ਲਈ ਜ਼ਿੰਮੇਵਾਰ ਹੈ ਜਥੇਦਾਰ ਦਾ ਅਸੀਂ ਵਿਰੋਧ ਕਰਾਂਗੇ ਜਦੋਂ ਵੀ ਬਾਹਰ ਵੀ ਆਇਆ ਔਰ ਅਸੀਂ ਜਿਹੜਾ ਅਕਾਲ ਤਖਤ ਦੇ ਨਾਲ ਖੜੇ ਔਰ ਜਿਹੜੇ ਬੰਦੀ ਸਿੰਘ ਨੇ ਅੰਦਰ ਉਹਨਾਂ ਦੇ ਨਾਲ ਸਾਡੀ ਹਮਦਰਦੀ ਜੀ ਸੋ ਜ਼ਾਹਰ ਹੈ ਵੀ ਦੁਆਬਾ ਸਿੱਖ ਐਸੋਸੀਏਸ਼ਨ ਸਿਰਫ ਸ਼ਬਦਾਂ 'ਚ ਯਕੀਨ ਨਹੀਂ ਰੱਖਦੀ ਜਦੋਂ ਪਿਛਲੇ ਸਮੇਂ 'ਚ ਜਥੇਦਾਰ ਅਕਾਲ ਤਖਤ ਇੱਥੇ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਆਇਆ ਭਾਵੇਂ ਚੋਰੀ ਛਿਪੇ ਆਉਣ ਵਾਲਾ ਕੰਮ ਹੀ ਸੀ ਔਰ ਅਚਾਨਕ ਦੁਆਬਾ ਸਿੱਖ ਐਸੋਸੀਏਸ਼ਨ ਦੇ ਸਿੰਘ ਉੱਥੇ ਮੌਜੂਦ ਸਨ ਤੇ ਉਹਨਾਂ ਨੇ ਖਾਲਸਾਈ ਸਪਿਰਿਟ ਦਾ ਪ੍ਰਗਟਾਵਾ ਕਰਦੇ ਆ ਪੂਰੇ ਜ਼ਾਬਤੇ 'ਚ ਰਹਿੰਦੇ ਆ ਸਤਿਕਾਰਤ ਢੰਗ ਦੇ ਨਾਲ ਚੈਲੰਜ ਕੀਤਾ ਇਹ ਵੱਖਰੀ ਗੱਲ ਹੈ ਕਿ ਜਥੇਦਾਰ ਔਰ ਉਸ ਦੇ ਨਾਲ ਆਏ ਫਿਰ ਜਿਹੜੇ ਇਸ ਕਿਸਮ ਦੇ ਦਲਾਲ ਨੇ ਜਿਹੜੇ ਕਿ
ਸੌਦੇਬਾਜ਼ੀ ਕਰਦੇ ਕਰਾਉਂਦੇ ਨੇ, ਉਹਨਾਂ ਨੂੰ ਬੜੀ ਤਕਲੀਫ ਹੋਈ। ਲੇਕਿਨ ਸਵਾਲ ਇਹ ਹੈ ਕਿ ਕੀ ਚੈਲੰਜ ਹੋਇਆ? ਹਾਂ, ਚੈਲੰਜ ਹੋਇਆ ਜੀ। ਸੋ ਹੁਣ ਵੀ ਅਸੀਂ ਸਮਝਦੇ ਹਾਂ ਵੀ ਜਿਸ ਕਿਸਮ ਦੀ ਇਹ ਗੇਮ ਚੱਲ ਰਹੀ ਹੈ ਔਰ ਅੱਜ ਦੀਆਂ ਖਬਰਾਂ ਦੇ ਵਿੱਚ ਹੈ, ਔਰ ਇਹਨੂੰ ਬੇਸ਼ੱਕ ਦਲ ਖਾਲਸਾ ਔਰ ਅਕਾਲੀ ਦਲ ਪੰਚ ਪ੍ਰਧਾਨੀ ਦੀ ਸਟੇਟਮੈਂਟ 'ਚ ਹੀ ਆਇਆ, ਮੈਂ ਉਹਦੀ ਸਟੇਟਮੈਂਟ ਤਾਂ ਨਹੀਂ ਦੇਖੀ ਉਸ ਫਰਾਡ ਠੱਗ ਦੀ, ਗੁੰਡੇ ਦੀ, ਸੌਦਾ ਸਾਧ ਦੀ, ਕਿ ਕਿਉਂਕਿ ਇਹਨਾਂ ਨੇ ਉਹਦੇ ਤੇ ਜਵਾਬ ਦਿੱਤਾ ਹੈ, ਸੋ ਸੰਭਵ ਹੈ ਕਿ ਉਹਦੀ ਸਟੇਟਮੈਂਟ ਜ਼ਰੂਰ ਹੋਏਗੀ। ਉਹਨੇ ਕਿਹਾ ਹੋਏਗਾ ਜੀ ਮੈਂ ਸੰਸਾਰ ਦੀ ਸ਼ਾਂਤੀ ਦੇ ਲਈ ਦਰਬਾਰ ਸਾਹਿਬ ਆਉਣ ਨੂੰ ਤਿਆਰ ਹੈ ਜੀ। ਸੋ ਹੁਣ ਇਹ ਵੀ ਇੱਕ ਹੁਣ ਜ਼ਾਹਰ ਹੈ ਕਿ ਜਿਹੜਾ ਕੌਮ ਦੇ ਵਿੱਚ ਜਾਗਿਆ ਰੋਹ ਹੈ ਉਹਨੂੰ ਡਿਲੂਟ ਕਰਨ ਦੇ ਲਈ ਇੱਕ ਪਾਸੇ ਤਾਂ ਜਥੇਦਾਰਾਂ ਨੇ ਕਮੇਟੀ ਦਾ ਸਹਾਰਾ ਲਿਆ, ਔਰ ਪਿਛਲੇ 2-3 ਦਿਨ ਦੇ ਇੰਟੈਂਸ ਲੌਬੀ ਤੋਂ ਬਾਅਦ ਜਿਹੜਾ ਅਖੌਤੀ ਸੰਤ ਸਮਾਜ ਹੈ ਉਹ ਤਾਂ ਉਹਨਾਂ ਨੇ ਭੰਨ ਲਿਆ। ਉਹਨਾਂ ਨੂੰ ਤਾਂ ਬੜੀ ਖੁਸ਼ੀ ਹੋਈ ਕਿ ਕਮੇਟੀ ਬਣ ਗਈ, ਮਤਲਬ ਇਹ ਹੈ ਕਿ ਉਹਨਾਂ ਦਾ ਘਰ ਪੂਰਾ ਹੋ ਗਿਆ ਜੀ। ਹੁਣ ਸੰਭਵ ਹੈ ਵੀ ਇਹ ਉਸ ਦੇ ਉੱਤੇ ਦਬਾਅ ਹੋਏਗਾ ਸੌਦਾ ਸਾਧ ਦੇ ਕੇ ਜੇ ਰਾਧਾ ਸੁਆਮੀਆਂ ਦਾ ਮੁਖੀ ਜਾ ਸਕਦਾ ਤੂੰ ਦਰਬਾਰ ਸਾਹਿਬ ਮੱਥਾ ਟੇਕ ਹੈ, ਅਸੀਂ ਢੋਲ ਵਜਾ ਦੇਵਾਂਗੇ ਕਿ ਆ ਗਿਆ ਆ ਗਿਆ। ਪਰ ਇਹਨਾਂ ਨੇ ਦੋਨਾਂ ਜਥੇਬੰਦੀਆਂ ਨੇ ਬੜੀ ਰਾਈਟਲੀ, ਕਈ ਵਾਰੀ ਜਿਹੜਾ ਟਾਈਮਲੀ ਸਟੈਂਡ ਹੁੰਦਾ ਹੈ, ਇਹਨਾਂ ਨੇ ਕਿਹਾ ਜੀ ਦਰਬਾਰ ਸਾਹਿਬ ਤਾਂ ਮਨੁੱਖਤਾ ਦਾ ਘਰ ਹੈ, ਮਨੁੱਖਤਾ ਦੇ ਲਈ ਰੱਬ ਦਾ ਘਰ ਹੈ, ਇੱਥੇ ਕੋਈ ਆਏ ਕੋਈ ਜਾਏ ਕੋਈ ਰੁਕਾਵਟ ਨਹੀਂ ਹੈ। ਪਰ ਇਹਨੇ ਸਿੱਖ ਅਣਖ ਨੂੰ ਵੰਗਾਰਿਆ ਹੋਇਆ ਹੈ, ਇਹ ਪੰਥ ਦਾ ਦੋਸ਼ੀ ਹੈ, ਇਹ ਅਕਾਲ ਤਖਤ ਤੇ ਪੇਸ਼ ਹੋ ਕੇ ਹੀ ਜਿਹੜਾ ਜਦੋਂ ਤੱਕ ਇਹ ਅਕਾਲ ਤਖਤ ਤੇ ਪੇਸ਼ ਨਹੀਂ ਹੁੰਦਾ ਇਸ ਨੂੰ ਕੋਈ ਨਹੀਂ ਮੰਨਿਆ ਜਾਏਗਾ ਕਿ ਇਹ ਆਇਆ। ਸੋ ਇਹਨੂੰ ਕਹਿੰਦੇ ਨੇ ਪ੍ਰੀਐਮਪਟ ਕਰ ਦੇਣਾ ਕਿ ਵੀ ਇਹ ਜਿਹੜਾ ਉਹਨਾਂ ਦਾ ਪ੍ਰੋਪੇਗੈਂਡਾ ਯਤਨ ਕਿ ਜੀ ਦਰਬਾਰ ਸਾਹਿਬ ਆਇਆ, ਆਉਣ ਲੱਗੇ ਉਹਨੇ ਹਜ਼ਾਰਾਂ ਆਪਣੇ ਇਸ ਕਿਸਮ ਦੇ ਇਕੱਠੇ ਕਰ ਲਿਆਣੇ ਸੀ ਔਰ ਕਿ ਜੀ ਮੱਥਾ ਟੇਕ ਲਿਆ ਜੀ ਹੋ ਗਿਆ ਜੀ ਹੋ ਗਿਆ, ਜਿੱਤ ਗਏ ਜੀ ਜਿੱਤ ਗਏ, ਸਾਡਾ ਭਲਵਾਨ ਜਿੱਤ ਗਏ, ਜਿਵੇਂ ਹੁੰਦਾ ਸੀ ਜਿਹਨੇ ਵੱਧ ਤੋਂ ਵੱਧ ਰੌਲਾ ਪਾਇਆ ਉਹ ਜਿੱਤਿਆ ਕੌਣ ਹੈ, ਕਿ ਜਿਵੇਂ ਕਰਦੇ ਰਹੇ ਨੇ ਸ਼ਾਸਤਰਾਰਥ ਵੇਲੇ ਬ੍ਰਾਹਮਣ ਵੀ ਇਹ ਗੱਲ ਕਰਦੇ ਰਹੇ ਨੇ। ਔਰ ਇਹ ਜਿਹੜਾ ਪਾਰਟ ਹੈ ਇਸ ਸਾਰੇ ਨੂੰ ਅਸੀਂ ਇਸ ਦਾਇਰਾਕਾਰ ਚੋਂ ਹੀ ਦੇਖਦੇ ਹਾਂ। ਔਰ ਅੱਜ ਹੀ ਮੇਰੀ ਜਿਹੜੀ ਹੈ ਉਹਨਾਂ ਦੇ ਕੁਝ ਕਾਰਕੁਨਾਂ ਨਾਲ ਵੀ ਗੱਲ ਹੋ ਰਹੀ ਸੀ ਜੀ। ਇੱਕ ਬੜੀ ਸੋਹਣੀ ਉਹਨਾਂ ਨੇ ਗੱਲ ਕਹੀ, ਜਿਹੜੇ ਅੰਦਰੂਨੀ ਗੱਲ ਨੂੰ ਸਮਝਦੇ ਨੇ ਉਹ ਕਹਿੰਦੇ ਨੇ ਜੀ ਕਮੇਟੀ ਦੀ ਜਿਹੜੀ ਸਾਨੂੰ ਹੈ ਵੀ ਕਮੇਟੀ ਦੇ ਵਿੱਚ ਵੀ ਇਸ ਕਿਸਮ ਦਾ ਕੁਝ ਹੋ ਸਕਦਾ ਹੈ। ਕਮੇਟੀ ਕਹੇ ਜੀ ਹਾਂ ਫੈਸਲਾ ਆ ਗਿਆ, ਗਲਤ ਭਾਵੇਂ ਫੈਸਲਾ ਹੈ ਪਰ ਚਲੋ ਸਦ ਭਾਵਨਾ ਲਈ ਅਸੀਂ ਇਹਨੂੰ ਮੰਨਦੇ ਹਾਂ, ਪਰ ਜਿਨ੍ਹਾਂ ਨੇ ਫੈਸਲਾ ਗਲਤ ਸੁਣਾਇਆ ਜਥੇਦਾਰ ਨੂੰ ਜਿਹੜਾ ਉਹ ਬਦਲ ਦਿੱਤਾ ਜਾਏ। ਉਹ ਮੈਂ ਕੱਲ ਹੀ ਕਿਹਾ ਸੀ, ਮੈਂ ਕਿਹਾ ਜੀ ਇਹਨੂੰ ਕਰੋੜ 2 ਕਰੋੜ ਦੇ ਦੇਣਗੇ, ਬਥੇਰਾ ਬਣਾ ਲਿਆ ਇਹਨੇ, ਕੋਈ ਹੋਰ ਆਏਗਾ ਇਸ ਤੋਂ ਵੀ ਬਦਤਰ ਆਏਗਾ। ਸੋ ਜਿਹੜੇ ਨਵੇਂ ਲਾਏ ਜਾਣਗੇ, ਜਿਵੇਂ ਕਰਨੈਲ ਸਿੰਘ ਪੰਜੋਲੀ ਨੇ ਕੱਲ TV 84 ਨਿਊਜ਼ ਕਿਹਾ, ਉਹਨੂੰ ਕਿਹਾ ਜਿਹੜੇ ਨਵੇਂ ਲਾਏ ਜਾਣਗੇ ਉਹ ਵੀ ਇਹਨਾਂ ਦੇ ਹੀ ਹੋਣੇ ਨੇ, ਉਹਦੇ ਨਾਲ ਕੀ ਫਰਕ ਪੈਂਦਾ। ਸੋ ਜਿਹੜੀ ਗੱਲ ਮੈਂ ਸਮਝਦਾ ਵੀ ਇਸ ਵੇਲੇ ਕਰਨ ਦੀ ਲੋੜ ਹੈ ਔਰ ਜਿਸ ਦੇ ਉੱਤੇ ਸੀਰੀਅਸ ਡਿਬੇਟ ਹੋਣੀ ਚਾਹੀਦੀ ਹੈ ਕਿ ਇਹ ਸਾਰਾ ਹੀ ਸਿਸਟਮ ਕਿ ਅਕਾਲ ਤਖਤ ਇਹਨਾਂ ਦੀ ਗ੍ਰਿਫਤ ਚੋਂ ਕਿਵੇਂ ਕੱਢਿਆ ਜਾਏ, ਕਿਵੇਂ ਉਹਨੂੰ ਆਜ਼ਾਦ ਕਰਾਇਆ ਜਾਏ, ਤਾਂ ਕਿ ਇੰਡੀਪੈਂਡੈਂਟ ਸਿਸਟਮ ਜਿਹਦੇ ਚ ਇਹਨਾਂ ਦਾ ਸ਼੍ਰੋਮਣੀ ਕਮੇਟੀ ਦਾ, ਔਰ ਇਹ ਸੌਖੀ ਗੱਲ ਨਹੀਂ ਹੋਏਗੀ, ਇਹਨਾਂ ਦੇ ਮੂੰਹ ਨੂੰ ਲਹੂ ਲੱਗਾ ਹੋਇਆ, ਇਹ ਛੱਡਣਗੇ ਨਹੀਂ ਪਾਵਰਸ, ਪਰ ਕੌਮ ਦੇ ਵਿੱਚ ਇੱਕ ਕ੍ਰੀਏਟਿਵ ਡਿਬੇਟ ਇਸ ਮੁੱਦੇ ਤੇ ਹੋਣੀ ਚਾਹੀਦੀ ਹੈ ਕਿ ਕਿਵੇਂ ਇਹਨਾਂ ਤੋਂ ਖਹਿੜਾ ਛਡਾਇਆ ਜਾਏ। ਔਰ ਇਹੀ ਇੱਕ ਜੇ ਅਸੀਂ ਇਸ ਚੋਂ ਕੁਝ ਕੱਢ ਸਕੀਏ, ਹਾਲਾਂਕਿ ਕੁਝ ਤਜਵੀਜ਼ਾਂ ਨੇ, ਸਰਬੱਤ ਖਾਲਸਾ ਦੀ ਗੱਲ ਹੋ ਰਹੀ ਹੈ, ਵਰਲਡ ਸਿੱਖ ਕਨਵੈਨਸ਼ਨ ਇਸ ਹਵਾਲੇ ਨਾਲ ਕਿਵੇਂ ਹੋਏ, ਲੌਂਗ ਟਰਮ ਪੰਥ ਦੇ ਸਾਹਮਣੇ ਚੈਲੰਜਸ, ਆਸਟ੍ਰੇਲੀਆ ਤੋਂ ਇੱਕ ਸਿੰਘ ਉਹਨਾਂ ਦੀ ਅੱਜ ਕਾਲ ਆਈ ਸੀ, ਉਹ ਕੁਝ ਸੋਚਦੇ ਨੇ ਕਿ ਪੰਥ ਨੂੰ ਜਿਹੜੇ ਕੁੱਲ ਮਿਲਾ ਕੇ ਚੈਲੰਜ ਨੇ ਇਸ ਵੇਲੇ RSS BJP ਦੇ ਜਿਹੜੇ ਸਾਨੂੰ ਸਵਾਲੋ ਕਰਨ ਲੱਗੇ ਹੋਏ ਨੇ, ਉਹਨਾਂ ਦਾ ਕਿਵੇਂ ਹੱਲ ਲੱਭਿਆ ਜਾਏ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹਨਾਂ ਦੇ ਮਾਈਂਡ 'ਚ ਹੈ ਵੀ ਕਿਵੇਂ ਅਸੀਂ ਕੋਈ ਰਿਪਰੈਜ਼ੈਂਟੇਟਿਵ ਇਕੱਠ ਇੱਥੇ ਰੱਖੀਏ, ਕੁਝ ਤਰ੍ਹਾਂ ਨਨਕਾਣਾ ਸਾਹਿਬ ਦੇ ਵਿੱਚ ਜਿਹੜਾ ਉਹ। ਸੋ ਕੁੱਲ ਮਿਲਾ ਕੇ ਹਿਲਜੁਲ ਤਾਂ ਹੋਈ ਹੈ, ਪਰ ਮੈਂ ਸਮਝਦਾ ਵੀ ਜਿਸ ਕਿਸਮ ਦਾ ਉੱਥੇ ਸਰਕਾਰੀ ਦਬਾਅ, ਸਰਕਾਰੀ ਪ੍ਰਭਾਵ ਹੈ, ਜਿਵੇਂ ਦੀ ਮਿਸ ਇਨਫੋਰਮੇਸ਼ਨ ਹੈ, ਔਰ ਜੋ ਜਿਹਾ ਰੋਲ ਸੰਤ ਸਮਾਜ ਰਾਹੀਂ ਇਹ ਜਿਹੜੇ ਨੇ ਪਲੇ ਕਰਵਾ ਰਹੇ ਨੇ, ਇਹਦੇ 'ਚ ਇਹ ਈਜ਼ੀ ਨਹੀਂ ਹੋਏਗਾ। ਪਰ ਕੌਮ ਦੇ ਵਿੱਚ ਇਸ ਮੁੱਦੇ ਨੇ ਘੱਟੋ ਘੱਟ ਇੱਕ ਜਾਗਰੂਕਤਾ ਜ਼ਰੂਰ ਪੈਦਾ ਕੀਤੀ ਹੈ, ਔਰ ਦੁਆਬਾ ਸਿੱਖ ਐਸੋਸੀਏਸ਼ਨ ਵਧਾਈ ਦੀ ਹੱਕਦਾਰ ਹੈ ਕਿ ਉਹਨਾਂ ਨੇ ਠੀਕ ਸਟੈਂਡ ਲਿਆ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਔਰ ਅਕਾਲ ਤਖਤ ਸੁਪਰੀਮ ਹੈ, ਹਮੇਸ਼ਾ ਹੀ ਰਹੇਗਾ। ਗੁਰੂ ਪੰਥ ਦੀ ਆਵਾਜ਼ 6ਵੇਂ ਪਾਤਸ਼ਾਹ ਦੇ ਇਸ ਤਖਤ ਰਾਹੀਂ ਹਮੇਸ਼ਾ ਸੋਵਰਨਿਟੀ ਦੀ, ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ, ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ, ਪਹਿਲਾ ਹੁਕਮਨਾਮਾ, ਇਹ ਹਮੇਸ਼ਾ ਹੀ ਸਾਡਾ ਰਾਹ ਦਸੇਰਾ ਹੋਏਗਾ। ਪਰ ਇਹ ਜਿਹੜੇ ਕਰਪਟ ਬੇਈਮਾਨ ਲੋਕ
ਜਿਹੜੇ ਕਿ ਅੱਜ ਬੀਜੇਪੀ ਆਰਐਸਐਸ ਦੀ ਸ਼ਹਿ ਦੇ ਉੱਤੇ ਥੋਪੇ ਗਏ ਜਾਂ ਕੱਲ ਨੂੰ ਥੋਪੇ ਜਾਣਗੇ, ਜੀ ਇਹਨਾਂ ਦਾ ਅਸੀਂ ਵਿਰੋਧ ਕਰਾਂਗੇ। ਅਕਾਲ ਤਖਤ ਔਰ ਜਥੇਦਾਰ ਸਮਰਥਕ ਨਹੀਂ ਨੇ। ਅਕਾਲ ਤਖਤ ਵਿਦਆਊਟ ਫਲਾਅ ਹੈ। ਜਥੇਦਾਰ ਅਰੂੜ ਸਿੰਘ ਵੀ ਹੋ ਸਕਦਾ ਹੈ, ਕਿਰਪਾਲ ਸਿੰਘ ਵੀ ਹੋ ਸਕਦਾ ਹੈ, ਪੂਰਨ ਸਿੰਘ ਵਰਗਾ ਵੀ ਹੋ ਸਕਦਾ ਹੈ, ਤੇ ਇਸ ਗਿਆਨੀ ਗੁਰਬਚਨ ਸਿੰਘ ਵਰਗਾ ਵੀ ਹੋ ਸਕਦਾ ਹੈ, ਜਿਨ੍ਹਾਂ ਨੂੰ ਪੰਥ ਨੇ ਕਦੇ ਨਹੀਂ ਸਵੀਕਾਰਿਆ, ਨਾ ਬੀਤੇ ਦੇ ਗਲਤ ਫੈਸਲਿਆਂ ਨੂੰ, ਨਾ ਅੱਜ ਦੇ ਇਸ ਗਲਤ ਫੈਸਲੇ। ਸੋ ਇਹਨਾਂ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਸੁਣਾ ਲੈਣਾ ਬ੍ਰੇਕ। ਵੀਅਰਸ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।